शाह हुसैन 1539 ਵਿੱਚ शाह उस्मान ਦੇ ਘਰ ਟਕਸਾਲੀ ਲਾਹੌਰ ਵਿੱਚ ਪੈਦਾ ਹੋਏ। ਆਪ ਦੇ ਦਾਦਾ ਦਾ ਨਾਂ ਰਾਏ ਕਲਜਸ ਦੀ ਜ਼ਾਤ ਦੇ ਟੂਡੀ ਰਾਜਪੂਤ ਸਨ, ਪਰ ਪੇਸ਼ੇ ਦੇ ਰਿਆਜ਼ ਨਾਲ ਜੁਲਾਏ ਸਨ। ਬੜੀ ਤਲੀਮ ਆਪਣੇ ਵਾਲਦ ਦੀ ਚਤਰ ਛਾਵੇਂ ਹਾਸਲ ਕੀਤੀ। ਫਿਰ ਟਕਸਾਲੀ ਦਰਵਾਜ਼ੇ ਦੀ ਵੱਡੀ ਮਸਜਿਦ ਦੇ ਮੌਲਵੀ ਅਬੂ ਬਕਰ ਹੋਰਾਂ ਦੀ ਖਿਦਮਤ ਵਿੱਚ ਆਪ ਨੂੰ ਤਾਲੀਮ ਹਾਸਲ ਕਰਨ ਲਈ ਭੇਜ ਦਿੱਤਾ ਗਿਆ। ਉੱਥੇ ਸ਼ਾਹ ਹੁਸੈਨ ਨੇ ਕੁਰਾਨ ਮਜੀਦ ਹਿਫਜ਼ ਕੀਤਾ। ਸੂਫੀਆਨਾ ਤਰਬੀਅਤ ਵਾਸਤੇ ਚੰਦ ਯੂਟ ਦੇ ਹਜ਼ਰਤ ਬੈਲੋਲ ਦਰਿਆਈ ਦੇ ਹੱਥ ਉੱਤੇ ਬੈਠ ਕੀਤੀ। ਉਹਨਾਂ ਦੀ ਅਗਵਾਈ ਵਿੱਚ ਰੂਹਾਨੀ ਮੰਜ਼ਲਾਂ ਤੈਅ ਕੀਤੀਆਂ। ਰੋਜ਼ਾਨਾ ਫਜਰ ਵੇਲੇ ਹਜ਼ਰਤ ਦਾਤਾ ਗੰਜ ਬਖਸ਼ ਦੇ ਦਰਵਾਜ਼ੇ ਤੇ ਹਾਜ਼ਰੀ ਦਿੰਦੇ। ਬਹੁਤੀਆਂ ਰਾਤਾਂ ਰਾਵੀ ਦੇ ਕੰਢੇ ਜ਼ਿਕਰ ਫਿਕਰ ਵਿੱਚ ਲੰਘ ਜਾਂਦੀਆਂ ਸਨ। ਇੱਕ ਦਿਹਾੜੇ ਆਪਣੇ ਵੇਲੇ ਦੇ ਮਸ਼ਹੂਰ ਬਜ਼ੁਰਗ ਹਜ਼ਰਤ ਸ਼ੇਖ ਸਾਦ ਹੋਰਾਂ ਕੋਲੋਂ ਤਫਸੀਰ ਪੜ੍ਹਦੇ ਸਨ। ਜਦੋਂ ਇਸ ਆਇਤ ਪਹੁੰਚੇ, ਉਸਤਾਦ ਨੇ ਮਾਣੀ ਉੱਤੇ ਚਾਨਣ ਪਾਇਆ ਤੇ ਸਣ ਦੱਸਿਆ ਸਾਰ ਸ਼ਾਹ ਹੁਸੈਨ ਉੱਤੇ ਸਰਮਸਤੀ ਦੀ ਕੈਫੀਅਤ ਤਾਰੀ ਹੋ ਗਈ। ਛਾਲ ਮਾਰ ਕੇ ਮਸਜਿਦ ਤੋਂ ਬਾਹਰ ਆ ਗਏ। ਫਿਰ ਦੁਬਾਰਾ ਉੱਥੇ ਨਹੀਂ ਗਏ। ਦਾੜੀ ਮੋਚੇ ਦੋਵੇਂ ਸਫਾ ਚਿੱਟ ਹੋ ਗਏ। ਗਾਉਣ ਵਜਾਉਣ ਵਾਲਿਆਂ ਨਾਲ ਲੜ ਗਏ। ਦਰਅਸਲ ਇਹ ਸਾਰਾ ਅਮਲ ਬੇਮਾਨੀ ਨਹੀਂ ਸੀ। ਉਸਤਾਦ ਦੇ ਸਾਹਮਣੇ ਬੈਠਿਆ ਉਸ ਵੇਲੇ ਦਰਅਸਲ ਹਯਾਤੀ ਦੀ ਸਾਰੀ ਖੇਡ ਪਿੱਛੇ ਕਾਰ ਫਰਮਾ ਮਸ਼ੀਅਤ ਦਾ ਰਾਜ਼ ਖੁੱਲ੍ਹ ਗਿਆ ਸੀ। ਉਹਨਾਂ ਦੀ ਸਾਰੀ ਹਸਤੀ ਉੱਤੇ ਰੱਬੀ ਪਿਆਰ ਇੰਨਾ ਕੁ ਚਾ ਗਿਆ ਕਿ ਫਿਰ ਸਾਰੇ ਅਸੂਲ ਜ਼ਾਬਤੇ ਤੇ ਤੌਰ ਤਰੀਕੇ ਦਰੇ ਦੇ ਦਰੇ ਰਹਿ ਗਏ। ਇਹ ਮੰਜ਼ਲ ਦਰਅਸਲ ਬੜੀਆਂ ਰਿਆਜ਼ਤਾਂ ਵਿੱਚ ਲੰਘਣ ਦੇ ਬਾਅਦ ਸਾਲਕਾਂ ਨੂੰ ਨਸੀਬ ਹੁੰਦੀ ਹੈ। ਸ਼ਾਹ ਹੁਸੈਨ ਨੂੰ ਥੋੜੇ ਚਿਰ ਵਿੱਚ ਹੀ ਇਹ ਮੰਜ਼ਿਲ ਲੱਭ ਗਈ। ਉਹ ਬੇਵਸੇ ਜਿਹੇ ਹੋ ਗਏ। ਸ਼ਰਈ ਤੌਰ ਤਰੀਕਿਆਂ ਤੋਂ ਕਿਧਰੇ ਅੱਗੇ ਨਿਕਲ ਗਏ। ਹਰ ਸ਼ੈ ਭੁੱਲ ਗਏ ਤੇ ਇੱਕੋ ਰੱਬ ਦੀ ਜ਼ਾਤ ਹੀ ਸਾਹਮਣੇ ਰਹਿ ਗਈ। ਇਸ ਸਰਮਸਤੀ ਵਿੱਚ ਭਾਵੇਂ ਉਹ ਨੱਚਦੇ ਰਹੇ ਤੇ ਭਾਵੇਂ ਉਹ ਸ਼ਰਾਬ ਦੇ ਪਿਆਲੇ ਹੱਥ ਵਿੱਚ ਲੈ ਫਿਰੇ। ਇਹ ਬਸ ਇੱਕ ਮਲਾਮਤੀ ਚਲਾਸੀ ਲੋਕਾਂ ਤੋਂ ਜ਼ਰਾ ਦੂਰ ਹੋ ਗਏ। ਸ਼ਾਹ ਹੁਸੈਨ ਦੇ ਸਾਹਮਣੇ ਬਾਮਣਾ ਦਾ ਮੁੰਡਾ ਮਾਦੂਰ ਆਇਆ। ਮੂੰਹ ਚਿੱਤ ਲੱਗਦਾ ਸੀ। ਉਹਦੀ ਮਨਮੋਹਣੀ ਸੂਰਤ ਦਿਲ ਵਿੱਚ ਅਜੀ ਉਤਰੀ ਕਿ ਉਹਦੇ ਬਣਾਉਣ ਵਾਲੇ ਨਾਲ ਹੀ ਹੋਰ ਪਿਆਰ ਵੱਧ ਗਿਆ। ਲੋਕਾਂ ਨੇ ਤਾਣੇ ਮਿਹਣੇ ਦਿੱਤੇ, ਪਰ ਸ਼ਾਹ ਹੁਸੈਨ ਨੇ ਪਿੱਛਾ ਨਾ ਛੱਡਿਆ। ਮਾਧੂ ਵੀ ਰਮਜ਼ ਪਾ ਗਿਆ ਤੇ ਇਸਲਾਮ ਦੀ ਰਾਹ ਉੱਤੇ ਆ ਗਿਆ। 1599 ਵਿੱਚ ਸ਼ਾਹ ਹੁਸੈਨ ਨੇ ਜਦੋਂ ਇਸ ਕੂੜੀ ਦੁਨੀਆ ਤੋਂ ਅੱਖਾਂ ਮੇਰੀਆਂ ਤੇ ਇੱਕ ਜ਼ਮਾਨਾ ਉਹਦੀ ਬਜ਼ੁਰਗੀ ਤੇ ਵਡਿਆਈ ਦਾ ਕਾਇਲ ਹੋ ਚੁੱਕਿਆ ਸੀ। ਮਾਧੂ ਲਾਲ ਆਪ ਦਾ ਖਲੀਫਾ ਸੀ। ਉਹਦੇ ਹਵਾਲੇ ਨਾਲ ਆਪ ਨੂੰ ਮਾਧੂ ਲਾਲ ਹੁਸੈਨ ਕਿਹਾ ਜਾਂਦਾ ਹੈ। ਸ਼ਾਹ ਹੁਸੈਨ ਇੱਕ ਸੂਫੀ ਸ਼ਾਇਰ ਸਨ। ਉਹਨਾਂ ਤਖਲੀਕੀ ਇਜ਼ਹਾਰ ਲਈ ਕਾਫੀਆਂ ਕਈਆਂ। ਉਹਨਾਂ ਦੀ ਬਲਾ ਦੀ ਮੌਸੀਕੀਅਤ ਤੇ ਗਮਗਮਗੀ ਉਹਨੂੰ ਪੜ੍ਹਦਿਆਂ ਬੰਦੇ ਦੇ ਬਲਾ ਦੀ ਮਸਤੀ ਤਾਰੀ ਹੋ ਜਾਂਦੀ ਹੈ। ਇਨਸਾਨ, ਕਾਇਨਾਤ, ਖੁਦਾ, ਮੌਤ, ਖੈਰ ਤੇ ਸ਼ਰ ਬਾਰੇ ਬਹੁਤ ਸਾਰੀਆਂ ਹਕੀਕਤਾਂ ਖੁੱਲ੍ਹਦੀਆਂ ਲੁਕਦੀਆਂ ਜਾਂਦੀਆਂ ਨੇ। ਹਰ ਸ਼ੇਰ ਵਿੱਚ ਜਜ਼ਬੇ ਦੀ ਸੱਚਾਈ ਬੜੀ ਸਾਦਗੀ ਨਾਲ ਭਰੀ ਹੁੰਦੀ ਹੈ। ਰੱਬੀ ਪਿਆਰ ਅੰਤਾਂ ਦਾ ਹੈ। ਸ਼ਾਹ ਹੁਸੈਨ ਦਾ ਲਹਿਜਾ ਇੱਕ ਦਰਦਾਂ ਭਰਿਆ ਹੈ। ਉਹ ਬੜੇ ਮਿੱਠੇ ਜਿਹੇ ਟਾਕਦਾ ਹਕੀਕਤਾਂ ਨੂੰ ਪਰਦੇ ਚੁੱਕਦੇ ਨੇ। ਜੁਲਾਈ ਤੁਪਕੇ ਨਾਲ ਤਲਕ ਸੀ, ਇਸ ਲਈ ਉਹਨਾਂ ਦੀ ਕਲਾਮ ਵਿੱਚ ਆਜੀ ਤੇ ਮਸਕੀਨੀ ਬੇਅੰਦਾਜ਼ ਹੈ, ਬਲਕਿ ਇੰਨੀ ਦਿਲਸੋਜ਼ੀ ਤੇ ਇਨਸਾਰ ਸ਼ਾਇਦ ਹੀ ਕਿਸੇ ਹੋਰ ਸੂਫੀ ਸ਼ਾਇਰ ਵਿੱਚ ਹੋਵੇ। ਉਹਨਾਂ ਨੇ ਨਸਵਾਨੀ ਲਹਿਜਾ ਇਖਤਿਆਰ ਕੀਤਾ ਹੈ ਕਿਉਂਕਿ ਹਿੰਦੁਸਤਾਨ ਵਿੱਚ ਬਹੁਤ ਕਦੀਮ ਜ਼ਮਾਨਿਆਂ ਤੋਂ ਔਰਤ ਮਰਦ ਦੇ ਜ਼ਬਰ ਦਾ ਸ਼ਿਕਾਰ ਹੋ ਰਹੀ ਹੈ। ਉਹ ਮਰਦ ਦੇ ਆਸ਼ਿਕ ਹੁੰਦੀ ਹੈ, ਉਹਦੇ ਕਦਮਾਂ ਵਿੱਚ ਵਿਚਦੀ ਜਾਂਦੀ ਹੈ, ਮਿੰਨਤਾਂ ਕਰਦੀ ਹੈ, ਤਰਲੇ ਕਰਦੀ ਹੈ, ਹਰ ਤਰੀਕੇ ਨਾਲ ਆਪਣੇ ਸ਼ੌਹਰ ਨੂੰ ਰਜਾਉਣ ਦੀ ਕੋਸ਼ਿਸ਼ ਕਰਦੀ ਹੈ। ਉਹ ਜਿਸ ਹਾਲ ਵਿੱਚ ਰੱਖੇ ਰਹਿਣ ਲਈ ਤਿਆਰ ਹੋ ਜਾਂਦੀ ਹੈ। ਇਸ ਲਈ ਸ਼ਾਹ ਹੁਸੈਨ ਮਸਲਾ ਵਾਦਤ ਤੇ ਵਜੂਦ ਨੂੰ ਇਲਾਮਤੀ ਰੰਗ ਵਿੱਚ ਪੇਸ਼ ਕਰਦੇ ਨੇ। ਰਾਂਝਾ ਰਾਂਝਾ ਕੂਕਦੀ ਮੈਂ ਆਪੀ ਰਾਂਝੜ ਹੋਈ। ਰਾਂਝਾ ਰਾਂਝਾ ਕੂਕਦੀ ਮੈਂ ਆਪੀ ਰਾਂਝੜ ਹੋਈ। ਰਾਂਝੜ ਮੈਨੂੰ ਸਭ ਕੋਈ ਆਖੋ, ਹੀਰ ਨਾ ਆਖੋ ਕੋਈ। ਮੇਰੇ ਚੈਨਲ ਨਾਲ ਅਗਰ ਤੁਸੀਂ ਜੁੜੇ ਹੋ ਤੇ ਇਸ ਚੈਨਲ ਤੋਂ ਤੁਹਾਨੂੰ ਪੰਜਾਬੀ ਦੇ ਪਰੌੜੇ ਅਖਾਣ, ਪੰਜਾਬੀ ਦੀਆਂ ਨਜ਼ਮਾਂ, ਪੰਜਾਬੀ ਸ਼ਾਇਰੀ, ਮਿਜ਼ਾਜੀ ਸ਼ਾਇਰੀ ਤੇ ਬੜਾ ਕੁਝ ਹੋਰ ਤੁਹਾਨੂੰ ਇਸ ਚੈਨਲ ਤੋਂ ਲੱਭੇਗਾ। ਬਹੁਤ ਸ਼ੁਕਰੀਆ।